ਆਪਣਾ ਪਿੰਡ, ਆਪਣਾ ਉਹ ਘਰ, ਆਪਣੀ ਉਹ ਗਲੀਆਂ ਯਾਦ ਆਉਂਦੀਆਂ? ਮੈਨੂੰ ਅਜੇ ਨਕਸ਼ਾ ਮੇਰੇ ਜ਼ਿਹਨ 'ਚ ਹੁਣ ਤਾਂ ਬਦਲ ਗਿਆ ਹੋਣਾ, ਹਾਂਜੀ। ਲੇਕਿਨ ਜਿਹੜਾ ਨਕਸ਼ਾ ਮੈਂ ਵੇਖਿਆ ਉਹ ਮੈਨੂੰ ਅਜੇ ਵੀ ਯਾਦ ਹੈ ਵੀ ਇੱਥੋਂ ਇਸ ਪਾਸੇ ਨਿਕਲ ਕੇ ਜਾਈਦਾ ਸੀ। ਉੱਥੋਂ ਅੱਗੇ ਇੱਕ ਆਟੇ ਵਾਲੀ ਮਸ਼ੀਨ ਹੁੰਦੀ ਸੀ, ਉੱਥੇ ਆਟਾ ਪਿਆਈਦਾ ਸੀ। ਉਹਦੇ ਤੋਂ ਅੱਗੇ ਨਿਕਲ ਕੇ ਸਾਡੀਆਂ ਪੈੜੀਆਂ ਸ਼ੁਰੂ ਹੋ ਜਾਂਦੀਆਂ ਸਨ। ਅੱਗੇ 2 ਖੂਹ ਸਨ, ਦੋਵੇਂ ਖੂਹ ਸਾਡਾ ਆ ਰਿਹਾ। ਮੇਰੀ ਖੁਸ਼ਕਿਸਮਤੀ ਹੈ ਕਿ ਜਲੂਸ ਕੈਦੇ ਆਜ਼ਮ ਰਹਿਮਤੁल्लाह ਦਾ ਵੇਖਿਆ। ਅੱਛਾ। ਕੈਦੇ ਆਜ਼ਮ ਨੇ ਸਾਡੇ ਨਾਲ ਹੱਥ ਮਿਲਾਇਆ, ਸ਼ੇਕ ਹੈਂਡ ਕੀਤਾ, ਸਾਰਿਆਂ ਨੂੰ ਪਿਆਰ ਦਿੱਤਾ। ਸਾਨੂੰ ਪਰੇਡ ਦੇਖ ਕੇ ਜਦੋਂ ਅਸੀਂ ਸਲੂਟ ਮਾਰਿਆ, ਫਿਰ ਸਾਨੂੰ 5-5 ਰੁਪਈਏ ਉਸ ਵੇਲੇ 5-5 ਰੁਪਈਏ ਦਿੱਤੇ? ਤਕਰੀਬਨ 100-150 ਮੱਝ ਸੀ। ਅੱਛਾ। ਹਾਂਜੀ, 100-150 ਮੱਝ ਦੇ ਨਾਲ ਮੇਰਾ ਵੱਡਾ ਭਾਈ ਜ਼ਿੱਦ ਕਰ ਬੈਠਾ ਵੀ ਮੱਝਾਂ ਭਾਵੇਂ ਸਾਰੀਆਂ ਛੱਡ ਦਿਓ, ਊਂਟਣੀ ਮੈਂ ਨਹੀਂ ਛੱਡ ਕੇ ਜਾਣੀ। ਅੱਛਾ, ਉਹਨਾਂ ਨੇ ਕਿਹਾ ਊਂਟ ਨਹੀਂ ਦੇਣਾ? ਊਂਟਣੀ। ਅੱਛਾ, ਊਂਟਣੀ। ਹਾਂ, ਤੇ ਉਹ ਫਿਰ ਉੱਥੋਂ ਅਸੀਂ ਲਿਆਏ ਜਿੱਥੇ ਆ ਕੇ ਸਾਡਾ ਪਹਿਲਾ ਪੜਾਅ ਹੋਇਆ ਨਾ, ਉਹ ਦਰਿਆ ਦੇ ਕੰਢੇ ਤੇ ਸਵਾਦ। ਉੱਥੇ ਉਹ ਬਰਤਾਨੀਆ ਦੀ ਫੌਜੀਆਂ ਨੇ ਸਾਡੇ ਕੋਲ ਊਂਟਣੀ ਵੀ ਖੋਲੀ। ਅੱਛਾ, ਊਂਟਣੀ ਵੀ ਖੋਲੀ? ਊਂਟਣੀ ਵੀ ਖੋਲੀ। ਕੋਈ ਡੰਗਰ ਕਸਮ ਕਾਟ ਸਾਨੂੰ ਟੋਟਲ 40 ਕੁ ਪੈਲੀਆਂ ਅਲਾਟ ਹੋਈਆਂ। ਅੱਛਾ ਅੱਛਾ, 40 ਏਕੜ। ਸਹੀ ਸਹੀ। ਤੇ ਜ਼ਮੀਨ ਮੇਰੀ ਵਾਲਦਾ ਦੀ 3 ਪਿੰਡਾਂ 'ਚ ਜ਼ਮੀਨ ਸੀ। ਯਾਨੀ ਅੱਧੇ ਦੇ ਪਿੰਡ ਦੀ ਉਹ ਮਾਲਕ ਸੀ 3 ਪਿੰਡਾਂ 'ਚੋਂ। ਜੋ ਸਾਰੀ ਤੇ ਆਉਂਦੀ ਫਿਰ ਤੇ ਸਾਡੇ ਇੱਥੇ 50 ਰੁਪਏ ਬੱਚਿਆਂ ਨੂੰ ਮਾਰਦੇ ਸਨ, ਤੰਗ ਕਰਦੇ ਸਨ। ਮਾਰਦੇ ਸਨ? ਹਾਂਜੀ, ਮਾਰਦੇ ਸਨ। ਫੌਜੀ ਜਿਹੜੇ ਸਨ ਬਰਤਾਨੀਆ ਦੇ, ਉਹ ਤੰਗ ਕਰਦੇ ਸਨ। ਉਸ ਤੋਂ ਬਾਅਦ ਆ ਕੇ ਅਸੀਂ ਸਭ ਤੋਂ ਪਹਿਲਾ ਪੜਾਅ ਸਾਡਾ ਹੋਇਆ, ਇੱਕ ਰਾਹ 'ਚ ਆਉਂਦਾ ਸੀ ਦਰਿਆ ਦੇ ਕੰਢੇ ਤੇ, ਉਹਦਾ ਨਾਂ ਸੀ ਸਵਾਦ। ਸਵਾਦ? अस्सलाम वालेकुम जी, सत श्री अकाल, आदाब दोस्तों। सब का पंजाब की टीम शहर नौशहरा विरकां दे विच बैठे हैं ते साडे सामने जिला करनाल के बजुर्ग बैठे ने ते अज इन्हां कोलों 47 की कहानी पूछांगे कि यह 47 वेले किस तरह पाकिस्तान तक पहुँचे, इन्होंने किहड़े हालातों वाक़ियात देखे ते उत्थे इन्हां दा रहन सहन किदां दा सी। आओ मिलते हैं तो गलबात साझी करते हैं। अस्सलाम वालेकुम। वालेकुम अस्सलाम। की हाल चाल है बुजुर्गो? अल्हम्दुलिल्लाह खैर। की नाम है अपना? हाजी मोहम्मद रमज़ान। हाजी मोहम्मद रमज़ान। हाँ जी। तुहाडे वालिद दा? अनायत अली। ते दादा जी दा? मोहम्मद इब्राहिम। मोहम्मद इब्राहिम। केड़ी बरादरी अपनी? अराई बरादरी। अराई बरादरी। हाँ जी। गोत केड़ी है? गोत पुट्टे। पुट्टे? हाँ जी। सही हो गया। बुजुर्गो, हिंदुस्तान दी गल्लां पुछणियां 47 तो पहले दियां। हाँ जी। 47 जदों होई उदों तुहाडी कितनी उम्र सी? तकरीबन 7-8 साल। 7-8 साल सी। अपना हिंदुस्तान दे विच पिंड केड़ा सी? मरोड़ी। मरोड़ी। हाँ जी। ਉਹਦੇ ਨਾਲ ਨਾਲ ਕਿਹੜੇ ਪਿੰਡ ਲੱਗਦੇ ਸੀ? ਸ਼ਹਿਰ ਸਮਾਣਾ। ਹਾਂਜੀ। ਬਸ ਇੰਨੇ ਕੋ ਪਤਾ ਵੀ ਸ਼ਹਿਰ ਸਮਾਣਾ ਸੌਦਾ ਸੁਦਾ ਲੈਣ ਸ਼ਹਿਰ ਸਮਾਣੇ ਤੋਂ ਜਾਈਦਾ। ਅੱਛਾ, ਬਿਲਕੁਲ ਨਾਲ ਹੀ ਲੱਗਦਾ ਸੀ? 4-5 ਮੀਲ ਤੇ ਸੀ। ਅੱਛਾ 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 ਅੱਛਾ। ਤੇ ਨਾਲ ਜਿਹੜਾ ਪਿੰਡ ਸੀ ਜਿੱਥੇ ਰਿਸ਼ਤੇਦਾਰੀ ਸੀ ਆਪਣੀ, ਜਿਵੇਂ ਨਾਨਕੇ ਹੁੰਦੇ ਬੰਦਾ ਜਾਂਦਾ ਨਾਨਕਿਆਂ ਦੇ, ਹਾਂਜੀ, ਉਹ ਕਿਹੜਾ ਪਿੰਡ ਸੀ? ਮੇਰੇ ਨਾਨਕੇ ਸਨ ਦਾਬਾ। ਦਾਬਾ? ਹਾਂਜੀ। ਇਹ ਕਰਨਾਲ ਦੇ ਵਿੱਚ ਹੀ ਆਉਂਦਾ ਸੀ? ਹਾਂਜੀ। ਨਹੀਂ, ਇੱਕ ਕਰਨਾਲ ਚ ਆਉਂਦਾ ਸੀ, ਇੱਕ ਰਿਆਸਤ ਪਟਿਆਲੇ ਚ ਆਉਂਦਾ ਸੀ, ਹੱਦਬੰਦੀ ਸੀ। ਅੱਛਾ ਅੱਛਾ ਅੱਛਾ। ਆਪਣਾ ਜਿਹੜਾ ਪਿੰਡ ਸੀ ਤੁਸੀਂ ਦੱਸਿਆ, ਇਹ ਕਿੱਡਾ ਕੁ ਵੱਡਾ ਪਿੰਡ ਸੀ? ਕਾਫੀ ਵੱਡਾ ਸੀ, ਤਕਰੀਬਨ ਮਤਲਬ ਜਿਵੇਂ ਸਾਡੇ ਇੱਥੇ ਨੌਸ਼ਹਿਰਾ ਟਾਊਨ ਕਮੇਟੀ ਇਸ ਤਰ੍ਹਾਂ। ਅੱਛਾ ਅੱਛਾ ਅੱਛਾ। ਕਿੰਨੇ ਕੁ ਬਰਾਦਰੀਆਂ ਉਸ ਪਿੰਡ ਦੇ ਵਿੱਚ ਰਹਿੰਦੀਆਂ ਸੀ? ਇਹ ਕੋਈ ਪਤਾ ਨਹੀਂ ਹੁਣ ਮੈਨੂੰ। ਜ਼ਿਆਦਾਤਰ ਅਰਾਈਆਂ ਦਾ ਪਿੰਡ ਸੀ ਕਿ? ਸਾਰਾ ਅਰਾਈਆਂ ਦਾ ਪਿੰਡ ਸੀ, ਦੂਸਰੇ ਕੰਮ ਘੱਟ ਸਨ। ਅੱਛਾ ਅੱਛਾ ਅੱਛਾ। ਪਿੰਡ ਦੇ ਵਿੱਚ ਸਕੂਲ ਹੈ ਸੀ? ਹਾਂਜੀ, ਸਕੂਲ ਹੈ ਸੀ। ਪੜ੍ਹਨ ਜਾਂਦੇ ਰਹੇ ਤੁਸੀਂ ਵੀ? ਨਹੀਂ ਜੀ, ਪੜ੍ਹਨ ਇੱਥੇ ਆ ਕੇ ਮੈਂ ਪਹਿਲੀ ਜਮਾਤ 'ਚ ਦਾਖਲ ਹੋਇਆ। ਅੱਛਾ, ਇੱਥੇ ਆ ਕੇ? ਹਾਂਜੀ। ਤੁਹਾਡੇ ਤੋਂ ਵੱਡਾ ਭਾਈ ਕੋਈ ਹੈ ਸੀ? ਮੇਰੇ ਤੋਂ ਵੱਡਾ ਭਾਈ ਹੈ ਸੀ। ਉਹ ਜਾਂਦੇ ਹੁੰਦੇ ਸੀ ਪੜ੍ਹਨ ਜਾਂ ਜ਼ਿਮੀਂਦਾਰਾ ਕਰਦੇ ਸੀ? ਉਹ ਬਿਲਕੁਲ ਚਿੱਟਾ ਅਨਪੜ੍ਹ ਸੀ। ਅੱਛਾ ਅੱਛਾ। ਹਾਂਜੀ। ਉਹਨਾਂ ਨੂੰ 1.5 ਸਾਲ ਹੋਇਆ, ਹੁਣ ਫੌਤ ਹੋਏ ਨੇ 100 ਸਾਲ ਦੇ। ਉਹਨਾਂ ਦਾ ਕੀ ਨਾਂ ਸੀ? ਮੁਹੰਮਦ ਬਸ਼ੀਰ। ਅੱਛਾ, ਮੁਹੰਮਦ ਬਸ਼ੀਰ। ਹਾਂਜੀ। ਟੋਟਲ ਤੁਸੀਂ ਕਿੰਨੇ, 2 ਭਾਈ? 2 ਭਾਈ ਤੇ 1 ਭੈਣ। ਅੱਛਾ ਅੱਛਾ ਅੱਛਾ। ਅੱਛਾ ਬਜ਼ੁਰਗੋ, ਆਪਣਾ ਜਿਹੜਾ ਪਿੰਡ ਸੀ ਉੱਥੇ ਮਸਜਿਦ ਵੀ ਹੋਣੀ ਹੈ? ਮਸਜਿਦ 1-2-3 ਸਨ। ਪੱਕੀਆਂ ਮਸਜਿਦਾਂ ਸਨ? ਪੱਕੀਆਂ ਮਸਜਿਦਾਂ। ਤੇ ਆਪਣਾ ਜਿਹੜਾ ਘਰ ਸੀ ਉਹਦੀ ਹੋਸ਼ ਹੈ ਕਿਹੜੇ ਪਾਸੇ ਸੀ ਪਿੰਡ ਦੇ? ਉਹ ਪਿੰਡ ਦੇ ਸ਼ਮਾਲ ਵਾਲੇ ਪਾਸੇ ਸੀ।
ਸਾਡੀ ਤਕਰੀਬਨ 1.5 ਕਿੱਲੇ ਦੀ ਵਲਗਨ ਸੀ, 1.5 ਕਿੱਲਾ ਦੀ ਹਵੇਲੀ ਸੀ। ਪੂਰੀ 1.5 ਕਿੱਲੇ ਦੀ ਹਵੇਲੀ ਸੀ। ਹਾਂ, ਡੰਗਰ ਮੇਰੀ ਵਾਲਦਾ ਜਿਹੜੀ ਸੀ ਉਹਦੀ 3 ਪਿੰਡਾਂ 'ਚ ਜ਼ਮੀਨ ਸੀ। ਅੱਛਾ, ਵਾਲਦਾ ਦੀ। ਹਾਂਜੀ, ਅੱਛਾ। ਦਾਬਾ, ਖੰਬਾ ਖੇੜਾ, ਰੱਤਾ ਖੇੜਾ। ਅੱਛਾ, ਰੱਤਾ ਖੇੜਾ। ਹਾਂਜੀ, ਹੂੰ। 3 ਪਿੰਡਾਂ 'ਚ ਜ਼ਮੀਨ ਸੀ ਉਹਦੀ। ਸਹੀ। ਅੱਛਾ, ਤੇ ਜਿਹੜੇ ਵਾਲਦ ਸਨ ਆਪਣੇ, ਹਾਂਜੀ, ਉਹ ਕੋਈ ਨੌਕਰੀ ਕਰਦੇ ਸੀ ਜਾਂ ਜ਼ਰਾਤ ਪੇਸ਼ਾ ਨਾਲ? ਨਹੀਂ, ਸਿਰਫ ਵਾਈ। ਅੱਛਾ, ਵਾਈ ਵੀ। ਜ਼ਮੀਨ ਜੋ 3 ਪਿੰਡਾਂ ਮੇਰੇ ਨਾਨਕਿਆਂ ਦੀ ਜ਼ਮੀਨ ਜਿਹੜੀ ਸੀ, ਅੱਛਾ ਤੇ ਉਹਨਾਂ ਦਾ ਮਾਮਾ ਮੇਰਾ ਕੋਈ ਨਹੀਂ ਸੀ ਸਕਾ। ਅੱਛਾ। ਮੇਰੇ ਅੱਬਾ ਜੀ ਜਿਹੜੇ ਘਰ ਜਵਾਈ ਰਹਿ ਰਹੇ ਸਨ, ਫਿਰ ਸਾਰੀ ਜ਼ਮੀਨ ਦੇ ਮਾਲਕ ਇਹੀ ਬਣੇ ਸਨ, ਇਹੀ ਜ਼ਮੀਨ ਬੰਦੇ ਸਨ। ਅੱਛਾ। ਆਪਣੇ ਸਹੁਰਿਆਂ ਦੇ ਪਿੰਡ ਆ ਕੇ ਰਹਿੰਦੇ ਸੀ ਤੁਹਾਡੇ? ਹਾਂਜੀ। ਅੱਛਾ, ਸਹੀ ਹੋ ਗਿਆ। ਦਾਬਾ। ਅੱਛਾ, ਤੇ ਜਿਹੜੇ ਆਪਣੇ ਬਜ਼ੁਰਗਾਂ ਦਾ ਆਪਣਾ ਬਾਈ ਪਿੰਡ ਕਿਹੜਾ ਸੀ ਤੁਹਾਡੇ ਵਾਲਦ ਸਾਹਿਬ ਦਾ? ਮਰੋੜੀ। ਹਾਂਜੀ, ਸਹੀ ਹੋ ਗਿਆ। ਦਾਦਕੇ ਸਾਰੇ ਉੱਥੇ ਹੀ ਰਹਿੰਦੇ ਸਨ? ਦਾਦਕੇ ਚਾਚੇ ਤਾਏ ਸਾਰੇ ਉੱਥੇ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਿਹੜਾ ਆਪਣਾ ਪਿੰਡ ਸੀ ਜਿੱਥੇ ਆਪਣੀ ਜ਼ਮੀਨ ਸੀ, ਵਾਹੁੰਦੇ ਹੋਣੇ ਜ਼ਮੀਨ, ਤੁਸੀਂ ਵੀ ਜਾਂਦੇ ਹੋਣੇ ਛੋਟੇ ਬਚਪਨ 'ਚ? ਹਾਂਜੀ। ਉਹਦੇ ਵਿੱਚ ਨਾ ਖੂਹਾਂ ਦੀ ਵਾਹੀ ਹੁੰਦੀ ਸੀ ਕਿ ਨਹਿਰੀ ਪਾਣੀ ਹੁੰਦਾ ਸੀ? ਨਹੀਂ ਜੀ, ਖੂਹਾਂ ਦੀ ਵਾਈ ਸੀ। ਖੂਹਾਂ ਦੀ ਵਾਹੀ ਸੀ? ਹਾਂਜੀ, ਨਹਿਰੀ ਪਾਣੀ ਖੋਦੀ ਸੀ। ਉਹ ਉਸ ਵੇਲੇ ਖੂਹਾਂ ਦੇ ਨਾਂ ਵਾਈਦੇ ਹੁੰਦੇ ਸੀ ਨਾ? ਹਾਂਜੀ, ਬਿਲਕੁਲ। ਤੇ ਕੋਈ ਨਾਂ ਚੇਤਾ ਨੇ? ਨਹੀਂ, ਨਾ ਕੋਈ ਨਹੀਂ ਚੇਤਾ। ਅੱਛਾ, ਨਾਂ ਨਹੀਂ ਚੇਤਾ। ਹਾਂਜੀ। ਸਹੀ ਹੋ ਗਿਆ। ਪਿੰਡ ਦੇ ਵਿੱਚ ਸਿੱਖ ਹਿੰਦੂ ਰਹਿੰਦੇ ਸਨ? ਸਾਰੇ ਇਕੱਠੇ ਰਹਿੰਦੇ ਸਨ। ਉਹਨਾਂ ਦੇ ਕੋਈ ਗਿਣਵੇਂ ਨਾਂ ਯਾਦ ਹੋਣ ਤੁਹਾਨੂੰ, ਸਿੱਖਾਂ ਦੇ ਜਾਂ ਹਿੰਦੂਆਂ ਦੇ, ਜਿਹੜੇ ਤੁਹਾਡੇ ਬਜ਼ੁਰਗਾਂ ਕੋਲ ਆਉਂਦੇ ਹੁੰਦੇ? ਨਹੀਂ ਜੀ, ਮੈਨੂੰ ਤੇ ਕੋਈ ਯਾਦ ਨਹੀਂ। ਅੱਛਾ, ਨਾਂ ਨਹੀਂ ਯਾਦ। ਮੇਰਾ ਮਤਲਬ ਇਸ ਗੱਲ ਨੂੰ ਹੁਣ 70-75 ਸਾਲ ਹੋ ਗਏ ਨੇ। ਹਾਂਜੀ। ਤੇ ਜਿਨ੍ਹਾਂ ਦੇ ਨਾਲ ਅਸੀਂ ਇੱਥੇ ਸਕੂਲ 'ਚ ਪੜ੍ਹਦੇ ਰਹੇ, ਉਹਨਾਂ ਦੇ ਨਾਮ ਭੁੱਲ ਗਏ। ਸਹੀ ਗੱਲ ਹੈ ਜੀ। ਅੱਛਾ ਜੀ, ਹੁਣ ਇਹ ਦੱਸੋ ਬਜ਼ੁਰਗੋ, ਜਦੋਂ 47 ਦੀ ਵੰਡ ਹੋਈ ਹੈ, ਹਾਂਜੀ, ਰੌਲਾ ਪਿਆ ਕਿ ਪਾਕਿਸਤਾਨ ਬਣ ਗਿਆ, ਹਾਂਜੀ, ਇੱਧਰ ਹਿੰਦੁਸਤਾਨ ਉੱਧਰ ਬਣ ਗਿਆ, ਤੇ ਕਿੱਦਾਂ ਪਤਾ ਲੱਗਿਆ ਤੁਹਾਡੇ ਲੋਕਾਂ ਨੂੰ? ਕਿਸ ਤਰ੍ਹਾਂ ਉੱਠ ਕੇ ਇੱਧਰ ਆਏ, ਉਹਦੀ ਕਹਾਣੀ ਸਾਨੂੰ ਦੱਸੋ। ਦੇਖੋ ਜੀ, ਮਾਰ ਕੁਟਾਈ ਤੇ ਬੜੀ ਹੋ ਗਈ ਸੀ। ਫੜ ਲਓ ਇਹ ਹੁੰਦਾ ਸੀ। ਅਖੀਰ ਸਾਡੇ ਕੁਝ ਬੰਦੇ ਉੱਥੇ ਰਹਿ ਗਏ, ਕੁਝ ਬੰਦੇ ਫਿਰ ਗੱਡਿਆਂ ਦੇ ਉੱਤੇ, ਬੈਲ ਗੱਡਿਆਂ ਦੇ ਉੱਤੇ ਬਹਿ ਕੇ ਫਿਰ ਹੌਲੀ ਕਾਫਲੇ ਦੀ ਸ਼ਕਲ ਵਿੱਚ ਆਉਂਦੇ ਗਏ। ਫਿਰ ਆ ਕੇ ਜਿੱਥੇ ਆਪਣਾ ਕਾਫਲਾ ਲੱਗਾ, ਸਾਡੇ ਮਗਰ ਬਰਤਾਨੀਆ ਦੀ ਫੌਜ ਵੀ ਸਾਡੇ ਮਗਰ ਸੀ। ਅੱਛਾ। ਉਹ ਫੌਜੀ ਬੱਚਿਆਂ ਨੂੰ ਮਾਰਦੇ ਸਨ, ਤੰਗ ਕਰਦੇ ਸਨ। ਮਾਰਦੇ ਸਨ? ਹਾਂਜੀ, ਮਾਰਦੇ ਸਨ। ਫੌਜੀ ਜਿਹੜੇ ਸਨ ਬਰਤਾਨੀਆ ਦੇ, ਉਹ ਤੰਗ ਕਰਦੇ ਸਨ। ਉਸ ਤੋਂ ਬਾਅਦ ਆ ਕੇ ਅਸੀਂ ਸਭ ਤੋਂ ਪਹਿਲਾ ਪੜਾਅ ਸਾਡਾ ਹੋਇਆ, ਇੱਕ ਰਾਹ ਜਾਂਦਾ ਸੀ ਦਰਿਆ ਦੇ ਕੰਢੇ ਤੇ, ਉਹਦਾ ਨਾਂ ਸੀ ਸਵਾਦ। ਉੱਥੇ ਕੋਈ 10-15 ਦਿਨ ਰਹਿ ਕੇ ਭੁੱਖਣ ਪਾਣੇ, ਫਿਰ ਉੱਥੋਂ ਟੁਰੇ, ਫਿਰ ਅਸੀਂ ਆ ਕੇ ਉਤਰੇ ਸਰਗੋਦੇ। ਅੱਛਾ। ਸਰਗੋਦੇ ਵੀ ਫਿਰ ਸਾਨੂੰ ਚੈਨ ਆਈ। 15 ਦਿਨਾਂ ਤੋਂ ਬਾਅਦ ਫਿਰ ਅਸੀਂ ਚਲੇ ਗਏ ਸ਼ਿਕਾਰਪੁਰ, ਸਿੰਧ ਜਾ ਕੇ ਉੱਥੇ 2 ਮਹੀਨੇ ਰਹੇ ਤੇ ਸਾਰੀ ਦੁਨੀਆ ਬਿਮਾਰ ਹੋ ਗਈ। ਅੱਛਾ। ਯਾਨੀ ਜਿਸ ਤਰ੍ਹਾਂ ਪਾਣੀ ਬਦਲ ਨਹੀਂ ਹੋ ਜਾਂਦਾ, ਹਾਂਜੀ, ਬੁਖਾਰ ਹੀ ਨਾ ਉਤਰੇ ਸਾਰਿਆਂ ਨੂੰ ਉੱਥੇ। ਉੱਥੋਂ ਫਿਰ ਅਸੀਂ ਵਾਪਸ ਸਰਗੋਦੇ ਆਏ। ਸਰਗੋਦੇ ਆ ਕੇ ਫਿਰ ਅਲਹਮਦੁਲਿਲਾ, ਅਸੀਂ ਛੋਟੇ ਬੱਚੇ ਹੁੰਦੇ ਸਾਂ, ਨਿੱਕਰਾਂ ਤੇ ਬਨੈਨਾ ਪਾ ਕੇ। ਸਾਡਾ ਇੱਕ ਚਾਚਾ ਹੁੰਦਾ ਸੀ ਫੌਜੀ, ਹਸਨਾ। ਅੱਛਾ। ਉਹ ਸਾਨੂੰ ਪਰੇਡ ਕਰਾਏ ਕਰੇ। ਰਾਤ ਨੂੰ ਰੋਡ ਦੇ ਉੱਤੇ ਪਰੇਡ ਕਰਾ ਰਹੇ ਆ, ਅੱਗੋਂ ਜਲੂਸ ਆ ਰਿਹਾ। ਮੇਰੀ ਖੁਸ਼ਕਿਸਮਤੀ ਹੈ ਕਿ ਜਲੂਸ ਕੈਦੇ ਆਜ਼ਮ ਰਹਿਮਤੁल्लाह ਦਾ ਵੇਖਿਆ। ਅੱਛਾ। ਕੈਦੇ ਆਜ਼ਮ ਨੇ ਸਾਡੇ ਨਾਲ ਹੱਥ ਮਿਲਾਇਆ, ਸ਼ੇਕ ਹੈਂਡ ਕੀਤਾ, ਸਾਰਿਆਂ ਨੂੰ ਪਿਆਰ ਦਿੱਤਾ। ਸਾਨੂੰ ਪਰੇਡ ਦੇਖ ਕੇ ਜਦੋਂ ਅਸੀਂ ਸਲੂਟ ਮਾਰਿਆ, ਫਿਰ ਸਾਨੂੰ 5-5 ਰੁਪਏ, ਉਸ ਵੇਲੇ 5-5 ਰੁਪਏ ਦਿੱਤੇ, ਇਨਾਮ ਦਿੱਤਾ। ਵਾਹ ਜੀ ਵਾਹ। ਯਾਨੀ ਕੈਦੇ ਆਜ਼ਮ ਨਾਲ ਮੈਂ ਹੱਥ ਮਿਲਾਇਆ ਹੋਇਆ। ਬੜੇ ਤੁਸੀਂ ਖੁਸ਼ਕਿਸਮਤ ਹੋ। ਹਾਂਜੀ। ਇਹ ਕੋਈ ਬਜ਼ੁਰਗ ਆ ਜਿਹਨੇ ਕੈਦੇ ਆਜ਼ਮ ਨੂੰ ਐਵੇਂ ਵੇਖਿਆ? ਜ਼ਿਆਦਾਤਰ ਤੇ ਬਜ਼ੁਰਗ ਉਹ ਨੇ ਜਿਨ੍ਹਾਂ ਨੇ ਕੈਦੇ ਆਜ਼ਮ ਨੂੰ ਵੇਖਿਆ ਹੀ ਨਹੀਂ, ਨਾ ਹੀ ਸੁਣਿਆ ਸਿਰਫ। ਅੱਛਾ, ਕੈਦੇ ਆਜ਼ਮ ਨੂੰ ਫਿਰ ਤੁਸੀਂ ਉੱਥੇ ਮਿਲੇ ਸੀ? ਹਾਂਜੀ, ਉਹਨੇ ਸਾਨੂੰ ਬੱਚਿਆਂ ਨੂੰ, ਛੋਟੇ ਬੱਚੇ ਸਾਨੂੰ ਪਿਆਰ ਦਿੱਤਾ, ਫਿਰ ਇਨਾਮ ਦਿੱਤਾ ਸਾਨੂੰ। ਵਾਹ ਜੀ ਵਾਹ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਦੋਂ ਆਪਣਾ ਪਿੰਡ ਛੱਡਿਆ ਸੀ, ਹਾਂਜੀ, ਉਦੋਂ ਕੋਈ ਮਾਲ ਡੰਗਰ ਜਿਹੜੀ ਹਵੇਲੀਆਂ ਭਰੀਆਂ ਛੱਡ ਕੇ ਇੰਝ ਹੀ ਆ ਗਏ ਸੀ ਕਿ ਉਹ ਕਿਸੇ ਨੂੰ ਦੇ ਆਏ ਸੀ? ਸਾਡੇ ਕੋਲ ਤਕਰੀਬਨ 100-150 ਮੱਝ ਸੀ। ਅੱਛਾ। ਹਾਂਜੀ, 100-150 ਮੱਝ ਦੇ ਨਾਲ ਮੇਰਾ ਵੱਡਾ ਭਾਈ ਜ਼ਿੱਦ ਕਰ ਬੈਠਾ ਵੀ ਮੱਝਾਂ ਭਾਵੇਂ ਸਾਰੀਆਂ ਛੱਡ ਦਿਓ, ਊਂਟਣੀ ਮੈਂ ਨਹੀਂ ਛੱਡ ਕੇ ਜਾਣੀ। ਅੱਛਾ, ਉਹਨਾਂ ਨੇ ਕਿਹਾ ਊਂਟ ਨਹੀਂ ਦੇਣਾ? ਊਂਟਣੀ। ਅੱਛਾ, ਊਂਟਣੀ।
ਹਾਂ ਤੇ ਉਹ ਫਿਰ ਉੱਥੋਂ ਅਸੀਂ ਲਿਆਏ ਜਿੱਥੇ ਆ ਕੇ ਸਾਡਾ ਪਹਿਲਾ ਪੜਾਅ ਹੋਇਆ ਨਾ ਉਹ ਦਰਿਆ ਦੇ ਕੰਢੇ ਤੇ ਸਵਾਦ। ਉੱਥੇ ਉਹ ਬਰਤਾਨੀਆ ਦੀ ਫੌਜੀਆਂ ਨੇ ਸਾਡੇ ਕੋਲ ਊਠਣੀ ਵੀ ਖੋਲੀ। ਅੱਛਾ, ਊਠਣੀ ਵੀ ਖੋਲੀ। ਊਠਣੀ ਵੀ ਖੋਲੀ, ਕੋਈ ਡੰਗਰ ਕਸਮ ਖਾਣ ਨੂੰ ਨਹੀਂ ਸੀ ਆ। ਓਏ ਹੋਏ। ਡੰਗਰ 100-150 ਮੱਝ ਸੀ, ਸਾਰੀ ਉੱਥੇ ਛੱਡ ਆਏ। ਸਹੀ ਸਹੀ ਸਹੀ। ਤੇ ਆਪਣਾ ਜਿਹੜਾ ਘਰੋਂ ਮਾਲ ਵਗੈਰਾ ਉਹ ਲਿਆਏ ਸੀ? ਮਾਲ ਵਗੈਰਾ ਤੇ ਬਸ ਆ ਜਾ ਕੇ ਬਿਸਤਰ ਬੁਸਤਰ ਸੀ, ਜਾਂ ਮਤਲਬ ਕੁਝ ਜਿਹੜਾ ਕੁਝ ਚਾਰ ਟਕੇ ਜਾਂ ਜ਼ੇਵਰ ਸੀ ਥੋੜਾ ਬਹੁਤਾ ਉਹ ਲਿਆਂਦਾ ਸੀ। ਉਹ ਇੱਥੇ ਲਿਆ ਕੇ ਵੇਚ ਕੇ ਫਿਰ ਕੁਛ ਸਾਲ ਦੋ ਖਾਂਦੇ ਰਹੇ ਆ। ਉਹ ਗੁਜ਼ਾਰਾ ਕਰਦੇ ਰਹੇ। ਉਸ ਤੋਂ ਬਾਅਦ ਫਿਰ ਤਕਰੀਬਨ 49 ਚ ਫਿਰ ਮੈਨੂੰ ਜ਼ਮੀਨ ਅਲਾਟ ਹੋਈ ਮੇਰੇ ਭਾਈ ਦੇ ਨਾਂ ਇੱਥੇ ਨੌਸ਼ਹਿਰਾ ਵਿਰਕਾਂ ਚ? ਹਾਂਜੀ, ਨੌਸ਼ਹਿਰਾ ਵਿਰਕਾਂ 49 ਦੀ ਫਿਰ ਅਲਾਟਮੈਂਟ ਜਦੋਂ ਹੋ ਗਈ ਫਿਰ ਅਸੀਂ ਕਬਜ਼ਾ ਲਿਆ। ਕਬਜ਼ਾ ਲੈ ਕੇ ਫਿਰ ਵਾਈ ਚਾਈ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਤੁਹਾਨੂੰ ਤੁਹਾਡੇ ਵਾਲਦਾ ਦੀ ਜ਼ਮੀਨ ਪੂਰੀ ਮਿਲੀ ਆ ਕੇ? ਨਹੀਂ ਜੀ, ਪੂਰੀ ਤੇ ਨਹੀਂ ਮਿਲੀ। ਪੂਰੀ ਇਸ ਤਰ੍ਹਾਂ ਨਹੀਂ ਮਿਲੀ ਵੀ ਪਿੱਛੇ ਮਾਮਲਾ ਦੇਣ ਸਦਕੇ ਅਸੀਂ ਬਰਾਨੀ ਲਿਖਵਾ ਦਿੰਦੇ ਸਾਂ। ਉਹ ਬਰਾਨੀ ਦੇ ਫਿਰ ਯੂਨਿਟ ਉਹਨੇ ਕੰਮ ਆਏ ਨੇ। ਇਹ ਬੜੇ ਬਜ਼ੁਰਗਾਂ ਨਾਲ ਇਸ ਤਰ੍ਹਾਂ ਸਾਰਿਆਂ ਨਾਲ ਇਸੇ ਤਰ੍ਹਾਂ ਹੀ ਹੋਇਆ। ਉਹ ਤਾਂ ਕਰਦੇ ਇਸ ਤਰ੍ਹਾਂ ਵੀ ਮਾਮਲਾ ਨਾ ਦੇਣਾ ਪਏ, ਉਹ ਬਰਾਨੀ ਲਿਖਵਾ ਦੇਣਾ। ਉਦੋਂ ਕੀ ਪਤਾ ਸੀ ਕਿ ਮੁਲਕ ਪਤਾ ਸੀ? ਇੱਥੇ ਤਕਰੀਬਨ ਸਾਨੂੰ ਟੋਟਲ 40 ਕੁ ਪੈਲੀਆਂ ਅਲਾਟ ਹੋਈਆਂ ਸਨ। ਅੱਛਾ ਅੱਛਾ, 40 ਏਕੜ। ਸਹੀ ਸਹੀ। ਤੇ ਜ਼ਮੀਨ ਮੇਰੀ ਵਾਲਦਾ ਦੀ 3 ਪਿੰਡਾਂ 'ਚ ਜ਼ਮੀਨ ਸੀ। ਯਾਨੀ ਅੱਧੇ ਤੇ ਪਿੰਡ ਦੀ ਉਹ ਮਾਲਕ ਸੀ 3 ਪਿੰਡਾਂ 'ਚੋਂ। ਜੋ ਸਾਰੀ ਤੇ ਆਉਂਦੀ ਫਿਰ ਤੇ ਸਾਡੇ ਇੱਥੇ 50 ਮਰਬੇ ਬਣ ਜਾਣੇ ਸਨ। ਇਸੇ ਤਰ੍ਹਾਂ ਹੀ ਨਹੀਂ ਆਈ ਬਸ। ਸਹੀ ਸਹੀ ਸਹੀ। ਹੁਣ 75 ਸਾਲ ਹੋ ਗਏ ਪਾਕਿਸਤਾਨ ਬਣਿਆ ਨੂੰ। ਹਾਂਜੀ। ਆਪਣਾ ਪਿੰਡ, ਆਪਣਾ ਉਹ ਘਰ, ਆਪਣੀ ਉਹ ਗਲੀਆਂ ਯਾਦ ਆਉਂਦੀਆਂ? ਮੈਨੂੰ ਅਜੇ ਨਕਸ਼ਾ ਮੇਰੇ ਜ਼ਿਹਨ 'ਚ ਹੁਣ ਤੇ ਬਦਲ ਗਿਆ ਹੋਣਾ, ਹਾਂਜੀ, ਲੇਕਿਨ ਜਿਹੜਾ ਨਕਸ਼ਾ ਮੈਂ ਵੇਖਿਆ ਉਹ ਮੈਨੂੰ ਅਜੇ ਵੀ ਯਾਦ ਹੈ ਵੀ ਇੱਥੋਂ ਇਸ ਪਾਸੇ ਨਿਕਲ ਕੇ ਜਾਈਦਾ ਸੀ। ਉੱਥੋਂ ਅੱਗੇ ਇੱਕ ਆਟੇ ਵਾਲੀ ਮਸ਼ੀਨ ਹੁੰਦੀ ਸੀ, ਉੱਥੇ ਆਟਾ ਪਿਆਈਦਾ ਸੀ। ਉਹਦੇ ਤੋਂ ਅੱਗੇ ਨਿਕਲ ਕੇ ਸਾਡੀਆਂ ਪੈੜੀਆਂ ਸ਼ੁਰੂ ਹੋ ਜਾਂਦੀਆਂ ਸਨ। ਅੱਗੇ 2 ਖੂਹ ਸਨ, 2 ਖੂਹ ਸਾਡੇ ਸਨ। ਅੱਛਾ। ਤੇ ਉਹ ਨਕਸ਼ਾ ਅਜੇ ਵੀ ਮੇਰੇ ਜ਼ਿਹਨ 'ਚ, ਪਰ ਹੁਣ ਤੇ ਉਹ ਨਕਸ਼ਾ ਨਹੀਂ ਰਿਹਾ, ਲੇਕਿਨ ਉਹ ਨਕਸ਼ਾ ਮੇਰੇ ਉਹ ਗਲੀਆਂ ਤੇ ਹੋਣਗੀਆਂ ਜਿੱਥੇ ਤੁਸੀਂ ਖੇਲਦੇ ਰਹੇ ਹੋ? ਨਹੀਂ ਜੀ, ਗਲੀਆਂ ਤੇ ਇੱਥੇ ਸਾਡੇ ਨੌਸ਼ਹਿਰੇ ਮੇਰਾ ਖਿਆਲ ਹੈ ਨਕਸ਼ਾ ਹੀ ਬਦਲ ਗਿਆ ਸਾਰਾ। ਉੱਥੇ ਕਿਤੇ ਉੱਥੇ ਵੀ ਬਦਲ ਗਿਆ ਹੋਣਾ ਨਕਸ਼ਾ। ਪਿੰਡਾਂ ਦੀ ਜ਼ਿਆਦਾਤਰ ਉਹੀ ਗਲੀਆਂ ਰਹੀਆਂ ਨੇ। ਹਾਂਜੀ। ਪਿੰਡਾਂ ਦੀਆਂ ਨਹੀਂ ਚੇਂਜ ਹੋਈਆਂ, ਸ਼ਹਿਰਾਂ ਦੀਆਂ ਚੇਂਜ ਹੋ ਗਈਆਂ। ਹਾਂਜੀ। ਤੇ ਅੱਛਾ, ਪਿੰਡ ਫਿਰ ਤੁਹਾਨੂੰ ਅੱਜ ਵੀ ਯਾਦ ਆਉਂਦਾ ਹੈ? ਬੜਾ ਯਾਦ। ਅਗਰ ਕੋਈ ਤੁਹਾਡੀ ਇਹ ਵੀਡੀਓ ਦੇਖ ਕੇ ਤੁਹਾਨੂੰ ਪਿੰਡ ਦਿਖਾਣਾ ਚਾਹੋ, ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੇ, ਤੁਸੀਂ ਕਰੋਗੇ ਗੱਲ? ਮੈਂ ਇਨਸ਼ਾਅੱਲਾ ਜਾਵਾਂਗਾ ਜੇ ਜ਼ਿੰਦਗੀ ਰਹੀ। ਚਲੋ ਜੀ, ਅਸੀਂ ਕੋਸ਼ਿਸ਼ ਕਰਾਂਗੇ ਤੁਹਾਡਾ ਇੰਟਰਵਿਊ ਉੱਥੇ ਤੱਕ ਪਹੁੰਚੇ। ਤੁਸੀਂ ਜਿਹੜੀਆਂ ਤੁਹਾਨੂੰ ਮਾਲੂਮਾਤ ਸੀ ਤੁਸੀਂ ਦੱਸੀਆਂ। ਹਾਂਜੀ। ਤੇ ਇਨਸ਼ਾਅੱਲਾ ਜੀ ਕੋਈ ਨਾ ਕੋਈ ਬੰਦਾ ਰਾਬਤਾ ਕਰੇਗਾ।